मैं किहदे हत्थां ते लहू लब्भां, सारे शहर ने दस्ताने पाए होए आ। मेरा शहर लैलपुर लहू लहू आ। लैलपुर ਦੀ ਤਾਰੀਖ ਦੀ ਸਭ ਤੋਂ ਵੱਡੀ ਨਾਅਹਲੀ, ਬਦ ਇੰਤਜ਼ਾਮੀ, ਲਾਗਰਜ਼ੀ ਕਈ ਘਰਾਂ ਦੇ ਚਿਰਾਗ ਜਿਹੜੇ ਆ ਨਾ ਉਹ ਬੁਝਾ ਗਈ ਆ। ਮਲਕਪੁਰ ਦੇ ਇਲਾਕੇ ਦੇ ਵਿੱਚ ਅਫਸੋਸਨਾਕ ਵਾਕਿਆ ਅੱਜ ਸਵੇਰੇ ਫਜਰ ਦੀਆਂ ਅਜ਼ਾਨਾਂ ਵਾਲੇ ਪੇਸ਼ ਆਇਆ, ਜਦੋਂ ਇੱਕ ਫੈਕਟਰੀ ਦੇ ਵਿੱਚ ਅਚਾਨਕ ਅੱਗ ਲੱਗੀ ਤੇ ਵੇਖਦਿਆਂ ਉਹਨੇ ਨਾਲ ਦੀਆਂ 4 ਫੈਕਟਰੀਆਂ ਨੂੰ ਹੋਰ ਆਪਣੀ ਲਪੇਟ ਦੇ ਵਿੱਚ ਲੈ ਲਿਆ ਤੇ ਫਿਰ ਉੱਥੇ ਜ਼ੋਰਦਾਰ ਧਮਾਕੇ ਹੋਣ ਲੱਗ ਗਏ। ਜਦੋਂ ਧਮਾਕੇ ਹੋਏ ਆ ਤੇ ਫਿਰ ਕਈ ਘਰਾਂ ਦੀਆਂ ਛੱਤਾਂ ਜਿਹੜੀਆਂ ਨਾ ਉੱਡ ਗਈਆਂ। ਜਦੋਂ ਤੁਸੀਂ ਇਹ ਮਨਾਜ਼ਰ ਦੇਖੋਗੇ ਤੇ ਯਕੀਨ ਕਰੋ ਕਿ ਇੰਜ ਲੱਗਦਾ ਵਾ ਕਿ ਸਫਾਏ ਹਸਤੀ ਤੋਂ ਹਰ ਚੀਜ਼ ਮਿਟ ਗਈ ਆ, ਯਾਨੀ ਕਿ ਬਿਲਕੁਲ ਜ਼ਮੀਨ ਜਿਹੜੀ ਆ ਨਾ ਉਹ ਪੱਧਰ ਹੋ ਗਈ ਆ। ਫਿਰ ਇੱਥੇ ਸੋਚਣ ਦੇ ਵਿੱਚ ਇਹ ਗੱਲ ਆਉਂਦੀ ਆ, ਕਿਹੜੀ ਐਸੀ ਖਤਰਨਾਕ ਚੀਜ਼ ਇੱਥੇ ਬਣਦੀ ਪਈ ਸੀ ਜਿਹਦੇ ਨਾਲ ਐਡਾ ਵੱਡਾ ਹਾਦਸਾ ਹੋ ਗਿਆ। ਅੱਗੇ ਵੀ ਲੱਗਦੀਆਂ ਰਹਿੰਦੀਆਂ ਵਾ। ਫੌਰੀ ਤੌਰ ਤੇ ਰੈਸਕਿਊ ਵਾਲਿਆਂ ਨੇ ਇੱਥੇ ਵੀ ਰਿਸਪੌਂਡ ਕੀਤਾ ਵਾ, ਲੇਕਿਨ ਅੱਗ ਹਲੇ ਤੱਕ ਬੁਝਾਈ ਨਹੀਂ ਗਈ। ਕਿਹੜੀ ਇੱਦਾਂ ਦੀ ਵਜ੍ਹਾ ਬਣ ਗਈ, ਕਿਹੜੀ ਖਤਰਨਾਕ ਚੀਜ਼ ਬਣਦੀ ਪਈ ਸੀ? ਆਖਰ ਆਬਾਦੀ ਦੇ ਵਿੱਚ ਜਿੱਥੇ ਛੋਟੇ ਛੋਟੇ ਲੋਕਾਂ ਦੇ ਬੱਚੇ ਰਹਿ ਰਹੇ ਆ, ਜਵਾਨ ਰਹਿ ਰਹੇ ਆ, ਬਜ਼ੁਰਗ ਰਹਿ ਰਹੇ ਆ, ਉਹਦੇ ਵਿੱਚ ਫੈਕਟਰੀ ਬਣਾ ਕੇ ਖਤਰਨਾਕ ਕਿਸਮ ਦਾ ਕੈਮੀਕਲ ਬਣਾਇਆ ਜਾ ਰਿਹਾ ਵਾ। ਕਿਉਂਕਿ ਸਾਰੇ ਲੋਕਾਂ ਨੇ ਇਹੀ ਦੱਸਿਆ ਵਾ ਕਿ ਬੋਇਲਰ ਫਟ ਗਿਆ। ਮੈਂ ਤੁਹਾਨੂੰ ਅੱਜ ਇਹ ਗੱਲ ਦੱਸ ਦੇਵਾਂ, ਫੈਸਲਾਬਾਦ ਦੀ ਤਾਰੀਖ ਜਿੱਡੀ ਵੱਡੀ ਆ, ਹਲੇ ਤੱਕ ਇੱਥੇ ਕੋਈ ਬੋਇਲਰ ਦਾ ਧਮਾਕਾ ਨਹੀਂ ਹੋਇਆ। ਲੇਕਿਨ ਅਸੀਂ ਲਕੀਰ ਦੇ ਫਕੀਰ ਆ, ਅਸੀਂ ਇੱਕ ਗੱਲ ਸੁਣੀ ਆ ਤੇ ਅਸੀਂ ਖਿੱਚ ਦਿੱਤੀ ਗੱਲ, ਬੋਇਲਰ ਫਟ ਗਿਆ। ਉਹ ਭਾਈ, ਲੋਕਾਂ ਨੂੰ ਸੱਚੀ ਔਰ ਖਰੀ ਖਬਰ ਦਿਆ ਕਰੋ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਹਕੀਕਤ ਕੀ ਆ, ਇੱਥੇ ਕਿਹੜੀ ਖਤਰਨਾਕ ਚੀਜ਼ ਬਣਦੀ ਪਈ ਸੀ ਜਿਹਦੇ ਨਾਲ ਐਡਾ ਵੱਡਾ ਸਾਨਿਆ ਫੈਸਲਾਬਾਦ ਦੇ ਵਿੱਚ ਹੋ ਗਿਆ ਕਿ ਇਸ ਟਾਈਮ ਤੱਕ ਜਦੋਂ ਮੈਂ ਤੁਹਾਡੇ ਨਾਲ ਗੱਲ ਕਰਦਾ ਪਿਆ ਵਾਂ 16 ਬੰਦੇ ਜਾਂ ਬਹਾਕ ਹੋ ਚੁੱਕੇ ਆ। ਪਤਾ ਨਹੀਂ ਕਿੰਨੇ ਕੁ ਜ਼ਖਮੀ ਆ, ਪਤਾ ਨਹੀਂ ਕਿੰਨੇ ਕੁ ਮਲਬੇ ਦੇ ਥੱਲੇ ਦੱਬੇ ਹੋਏ ਆ, ਜਿਨ੍ਹਾਂ ਨੂੰ ਕੱਢਣ ਵਾਸਤੇ ਰੈਸਕਿਊ ਆਪਰੇਸ਼ਨ ਜਾਰੀ ਆ। ਹੁਣ ਮੈਂ ਤੁਹਾਨੂੰ ਅੰਦਰ ਵਾਲੀ ਗੱਲ ਦੱਸਦਾ ਕਿ ਇੱਥੇ ਹੋਇਆ ਕੀ ਆ। ਬੇਸਿਕਲੀ ਇਹ ਗਿਲੂ ਬਣਾਉਣ ਵਾਲੀ ਇੱਕ ਫੈਕਟਰੀ ਆ, ਕੈਮੀਕਲ ਫੈਕਟਰੀ ਆ, ਜਿਹੜਾ ਕੱਪੜੇ ਦੇ ਵਿੱਚ ਇਸਤੇਮਾਲ ਹੁੰਦਾ ਗਿਲੂ। ਉਹਦੇ ਵਿੱਚ ਜਨਾਬੇ ਲਈ ਇਹਨਾਂ ਨੇ ਸਿਲੰਡਰ ਰੱਖੇ ਹੋਏ ਸੀਗੇ, ਜਿਹਦੇ ਨਾਲ ਗਰਮ ਕਰਕੇ 2-3 ਕੈਮੀਕਲ ਮਿਕਸ ਕਰਕੇ ਇੱਕ ਕੈਮੀਕਲ ਤਿਆਰ ਕੀਤਾ ਜਾਂਦਾ ਸੀਗਾ। ਸ਼ਾਰਟ ਸਰਕਟ ਹੋਇਆ ਵਾ, ਉਹਦੇ ਨਾਲ ਸ਼ਾਰਟ ਸਰਕਟ ਯਾਨੀ ਕਿ ਬਿਜਲੀ ਦੀਆਂ ਤਾਰਾਂ ਆਪਸ 'ਚ ਰਲੀਆਂ ਵਾ, ਉਹਦੇ ਨਾਲ ਕਿਸੇ ਸ਼ੈ ਨੇ ਅੱਗ ਫੜ ਲਈ ਆ। ਤੁਹਾਨੂੰ ਪਤਾ ਜਦੋਂ ਕੈਮੀਕਲ ਅੱਗ ਫੜ ਲੈਂਦਾ ਨਾ, ਇਹਨੂੰ ਬੁਝਾਉਣਾ ਬਹੁਤ ਮੁਸ਼ਕਿਲ ਹੋ ਜਾਂਦਾ ਵਾ। ਮੇਰਾ ਸਭ ਤੋਂ ਪਹਿਲਾ ਸਵਾਲ ਜ਼ਿਲ੍ਹੇ ਇੰਤਜ਼ਾਮੀਆ ਕੋਲ ਇਸ ਜਗ੍ਹਾ ਦੇ ਉੱਪਰ ਆ, ਇਸ ਫੈਕਟਰੀ ਦੇ ਵਿੱਚ ਅੱਗ ਬੁਝਾਉਣ ਵਾਲਾ ਸਮਾਨ ਹੈ ਸੀ ਜਾਂ ਨਹੀਂ ਹੈ ਸੀ? ਇਹ ਉਹ ਅਦਾਰੇ ਜਿਨ੍ਹਾਂ ਨੇ ਜਾ ਕੇ ਇਹਨਾਂ ਨੂੰ ਚੈੱਕ ਕੀਤਾ ਵਾ, ਉਹਨਾਂ ਕੋਲ ਸਵਾਲ ਪੁੱਛਣਾ ਮੇਰਾ ਵੀ ਬਹੁਤ ਜ਼ਰੂਰੀ ਆ ਤੇ ਜ਼ਿਲ੍ਹੇ ਇੰਤਜ਼ਾਮੀਆ ਦਾ ਵੀ ਬਹੁਤ ਜ਼ਰੂਰੀ ਆ, ਕਿਉਂਕਿ ਐਡਾ ਵੱਡਾ ਸਾਨਿਆ ਫੈਸਲਾਬਾਦ ਦੇ ਵਿੱਚ ਹੋਇਆ ਵਾ। ਅਸੀਂ ਜਨਾਬ ਇਹਨਾਂ ਕੋਲ ਪੁੱਛਾਂਗੇ ਔਰ ਇਹ ਜਵਾਬ ਦੇਣਗੇ ਵੀ। ਦੂਸਰਾ ਸਵਾਲ ਜਨਾਬ ਮੈਂ ਅੱਗੇ ਜਾ ਕੇ ਪੁੱਛਦਾ ਵਾਂ, ਉਹ ਹੈ ਜੀ ਡੀਓ ਇੰਡਸਟਰੀ, ਕਿ ਜਨਾਬ ਇਹ ਜਿਹੜੀ ਫੈਕਟਰੀ ਬਣੀ ਆ ਘਰਾਂ ਦੇ ਵਿੱਚ ਬਣੀ ਹੋਈ ਆ, ਤੁਹਾਨੂੰ ਪਤਾ ਸੀ ਇਹਦੇ ਵਿੱਚ ਐਡਾ ਕੈਮੀਕਲ ਤਿਆਰ ਹੋ ਰਿਹਾ ਵਾ, ਤੁਹਾਨੂੰ ਪਤਾ ਸੀ ਇਹਦੇ ਵਿੱਚ ਸਿਲੰਡਰ ਇਸਤੇਮਾਲ ਹੋ ਰਿਹਾ, ਜਾਂ ਘਰਾਂ ਨੂੰ ਇੱਥੋਂ ਹਟਾ ਦਿੰਦੇ ਜਾਂ ਫੈਕਟਰੀ ਨੂੰ ਇੱਥੋਂ ਕੱਢ ਕੇ ਫੈਕਟਰੀ ਏਰੀਆ ਦੇ ਵਿੱਚ ਸ਼ਿਫਟ ਕਰ ਦਿੰਦੇ? ਘਰਾਂ ਦੇ ਵਿੱਚ ਫੈਕਟਰੀ ਬਣਨ ਦੀ ਇਜਾਜ਼ਤ ਕਿਸ ਤਰ੍ਹਾਂ ਮਿਲ ਗਈ? ਚਲੋ ਅਸੀਂ ਇਹ ਗੱਲ ਵੀ ਤੁਹਾਡੀ ਮੰਨ ਲਵਾਂਗੇ ਜੇ ਅਗਰ ਇਹ ਜਵਾਬ ਆਏਗਾ ਕਿ ਬਹੁਤ ਪੁਰਾਣੀ ਫੈਕਟਰੀ ਆ। ਜਨਾਬ ਅਗਰ ਪੁਰਾਣੀ ਫੈਕਟਰੀ ਆ ਤੇ ਸਾਰੀਆਂ ਪੁਰਾਣੀਆਂ ਫੈਕਟਰੀਆਂ ਸ਼ਹਿਰ ਦੇ ਵਿੱਚੋਂ ਕੱਢ ਕੇ ਇੰਡਸਟਰੀ ਏਰੀਆ ਦੇ ਵਿੱਚ ਸ਼ਿਫਟ ਕਰ ਦਿੱਤੀਆਂ ਗਈਆਂ ਵਾ, ਇਹ ਕਿਉਂ ਨਹੀਂ ਹੋਈ? ਇਹਦਾ ਜ਼ਿੰਮੇਦਾਰ ਕੌਣ ਹੈਗਾ ਵਾ? ਇਹਦਾ ਜਵਾਬ ਵੀ ਤੁਹਾਨੂੰ ਸਾਰਿਆਂ ਨੂੰ ਦੇਣਾ ਪਏਗਾ। ਦੂਸਰਾ ਜਨਾਬ ਸਾਡਾ ਬੜਾ ਹੀ ਖਿਦਮਤਗੁਜ਼ਾਰ ਅਦਾਰਾ ਹੈਗਾ ਵਾ ਰੈਸਕਿਊ 1122 ਵਾਲੇ। ਇਹ ਵੀ ਜਨਾਬ ਜਾ ਕੇ ਇੱਕ ਰਿਪੋਰਟ ਆਪਣਾ ਸਾਰਾ ਕੁਝ ਮੁਰਤਬ ਕਰਦੇ ਆ ਕਿ ਇਸ ਅਦਾਰੇ ਨੇ ਵੀ ਨਹੀਂ ਜਾ ਕੇ ਚੈੱਕ ਕੀਤਾ ਕਿ ਇਸ ਫੈਕਟਰੀ ਦੇ ਵਿੱਚ ਕਿਹੜੀਆਂ ਚੀਜ਼ਾਂ ਲੱਗੀਆਂ ਹੋਈਆਂ ਵਾ, ਕਿਹੜੀਆਂ ਚੀਜ਼ਾਂ ਨਹੀਂ ਲੱਗੀਆਂ ਹੋਈਆਂ, ਜਿਹਦੀ ਵਜ੍ਹਾ ਤੋਂ ਇਹ ਨੁਕਸਾਨ ਹੋ ਸਕਦਾ ਵਾ ਤੇ ਉਹ ਨੁਕਸਾਨ ਆਖਰਕਾਰ ਹੋ ਗਿਆ। ਹੁਣ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਇਸ ਫੈਕਟਰੀ ਦੇ ਵਿੱਚ ਨਾ ਬੋਇਲਰ ਫਟਿਆ ਵਾ ਨਾ ਸਟੀਮਰ ਫਟਿਆ ਵਾ, ਬਲਕਿ ਨੁਕਸਾਨ ਹੋਇਆ ਵਾ ਕੈਮੀਕਲ ਨੂੰ ਅੱਗ ਲੱਗਣ ਦੇ ਨਾਲ। ਫਿਰ ਕਿਉਂਕਿ ਫੈਕਟਰੀਆਂ ਜਿਹੜੀਆਂ ਸੀਗੀਆਂ ਉਹਨਾਂ ਦੀਆਂ ਕੰਧਾਂ ਆਪਸ ਦੇ ਵਿੱਚ ਸਾਂਝੀਆਂ ਸੀਗੀਆਂ, ਉੱਧਰ ਵੀ ਕੈਮੀਕਲ ਪਿਆ ਸੀ, ਕਿਸੇ ਕੱਪੜਾ ਪਿਆ ਹੋਣਾ, ਕਿਸੇ ਤੁੱਕਾ ਪਿਆ ਹੋਣਾ, ਕਿਸੇ ਲੱਕੜ ਪਈ ਹੋਣੀ ਆ, ਉਹ ਆਪਸ ਦੇ ਵਿੱਚ ਰਲਦਾ ਰਿਹਾ। ਅੱਗ ਵੱਧਦੀ ਰਹੀ, ਉਹਨੇ ਜਨਾਬੇ ਵਾਲੀ ਧਮਾਕੇ ਸ਼ੁਰੂ ਕਰ ਦਿੱਤੇ। ਕਿਉਂਕਿ ਸਿਲੰਡਰ ਤਾਂ ਇੱਥੇ ਪਏ ਹੁੰਦੇ ਆ, ਜਦੋਂ ਸਿਲੰਡਰ ਪਏ ਹੁੰਦੇ ਆ ਫਿਰ ਉਹ ਧਮਾਕੇ ਨਾਲ ਫਟਦੇ ਵੀ ਆ, ਜਦੋਂ ਧਮਾਕੇ ਨਾਲ ਫਟਦੇ ਆ ਤੇ ਫਿਰ ਉਹ ਹਰ ਸ਼ੈ ਨੂੰ
ਤਬਾਹ ਕਰ ਦਿੰਦੇ ਆ। ਸਿਲੰਡਰ ਛੋਟੇ ਨਹੀਂ ਜਿਹੜੇ ਘਰਾਂ ਦੇ ਵਿੱਚ ਹੁੰਦੇ ਆ, ਬਲਕਿ ਬਹੁਤ ਵੱਡੇ ਸਿਲੰਡਰ ਆ। ਤੁਸੀਂ ਇਮੈਜਿਨ ਕਰੋ ਕਿ ਘਰ ਦੇ ਵਿੱਚ ਇੱਕ ਛੋਟਾ ਸਿਲੰਡਰ ਜਿਹੜਾ ਨਾ ਉਹ ਫਟ ਜਾਵੇ ਤੇ ਉਹ ਤਬਾਹੀ ਫੇਰ ਦਿੰਦਾ ਵਾ। ਇਹ ਤਾਂ ਬਹੁਤ ਵੱਡੇ ਵੱਡੇ ਸਿਲੰਡਰ ਆ ਜਿਹੜੇ ਫਟੇ ਆ, ਜਿਨ੍ਹਾਂ ਦੇ ਨਾਲ ਐਡੀ ਤਬਾਹੀ ਹੋਈ ਆ। ਖੈਰ ਜੀ, ਇੱਥੇ ਅਸੀਂ ਡਿਸਟ੍ਰਿਕਟ ਗੌਰਮੈਂਟ ਦੀ ਵੀ ਗੱਲ ਕਰਾਂਗੇ। ਪਹਿਲੇ ਤਾਂ ਡਿਸਟ੍ਰਿਕਟ ਗੌਰਮੈਂਟ ਨੂੰ ਆਪਣੀ ਮੰਜੀ ਥੱਲੇ ਡਾਂਗ ਫੇਰਨੀ ਪਏਗੀ ਕਿ ਉਹਨਾਂ ਦੇ ਥੱਲੇ ਰਹਿੰਦੇ ਆ ਕਿਹੜੇ ਕਿਹੜੇ ਅਦਾਰੇ ਦੀ ਨਾਅਹਲੀ ਆ ਜਿਹਦੇ ਨਾਲ ਐਡਾ ਵੱਡਾ ਨੁਕਸਾਨ ਹੋਇਆ। ਲੇਕਿਨ ਉਹਨਾਂ ਨੇ ਇੱਕ 5 ਰੁਕਨੀ ਕਮੇਟੀ ਵੀ ਬਣਾ ਦਿੱਤੀ ਆ ਜਿਹੜੀ ਇਸ ਗੱਲ ਦੀ ਤਹਿਕੀਕਾਤ ਕਰੇਗੀ। ਜਿਹੜੀ ਸਭ ਤੋਂ ਚੰਗੀ ਗੱਲ ਲੱਗੀ ਜ਼ਿਲ੍ਹੇ ਇੰਤਜ਼ਾਮੀਆ ਦੀ, ਸ਼ਹਿਰ ਦੇ ਵੱਡੇ ਹੋਣ ਦਾ ਉਹਨਾਂ ਨੇ ਸਬੂਤ ਦਿੱਤਾ ਵਾ। 5:15 ਵਜੇ ਦੇ ਕਰੀਬ ਇਹ ਵਾਕਿਆ ਪੇਸ਼ ਆਇਆ। 5:15 ਵਜੇ ਦਾ ਡਿਪਟੀ ਕਮਿਸ਼ਨਰ ਨਾਸਰ ਨਦੀਮ ਇੱਕ ਲਾਤੇ ਖਲੋਤਾ ਆ। ਕਦੀ ਉਹ ਫੈਕਟਰੀ 'ਤੇ ਚਲ ਜਾਂਦਾ ਵਾ, ਕਦੀ ਅਲਾਈਡ ਹਸਪਤਾਲ ਚਲਾ ਜਾਂਦਾ ਵਾ, ਕਦੀ ਫੈਕਟਰੀ ਚਲਾ ਜਾਂਦਾ ਵਾ, ਕਦੀ ਅਲਾਈਡ ਹਸਪਤਾਲ ਚਲਾ ਜਾਂਦਾ ਵਾ। ਇਹਦੇ ਨਾਲ ਟ੍ਰੈਫਿਕ ਪੁਲਿਸ ਦੀ ਗੱਲ ਵੀ ਅਸੀਂ ਜ਼ਰੂਰ ਕਰਾਂਗੇ। ਟ੍ਰੈਫਿਕ ਪੁਲਿਸ ਨੇ ਫੈਕਟਰੀ ਤੋਂ ਲੈ ਕੇ ਹਸਪਤਾਲ ਤੱਕ ਜਾਣ ਵਾਲਾ ਜਿੰਨਾ ਵੀ ਰਸਤਾ ਸੀਗਾ ਉਹਨੂੰ CTO ਫੈਸਲਾਬਾਦ ਨੇ ਆਪ ਜਾ ਕੇ ਕਵਰ ਕਰਵਾਇਆ। ਇੱਥੇ IG ਪੰਜਾਬ ਦੀ ਵੀ ਗੱਲ ਜ਼ਰੂਰ ਕਰਾਂਗੇ ਕਿ IG ਪੰਜਾਬ ਨੇ ਇਸ ਗੱਲ ਦਾ ਨੋਟਿਸ ਲੈ ਕੇ ਪੁਲਿਸ ਦੇ ਸੀਨੀਅਰ ਅਫਸਰਾਂ ਨੂੰ ਕਿਹਾ ਕਿ ਤੁਸੀਂ ਵੀ ਮੌਕੇ 'ਤੇ ਪਹੁੰਚੋ। ਗੋ ਕਿ ਉਹਨਾਂ ਦਾ ਇਸ ਕੰਮ ਦੇ ਨਾਲ ਤਾਲੁਕ ਕੋਈ ਨਹੀਂ ਹੈਗਾ, ਲੇਕਿਨ ਉਹਨੇ ਫਿਰ ਵੀ ਮੌਕੇ 'ਤੇ ਉਹਨਾਂ ਨੂੰ ਪਹੁੰਚਾ ਕੇ ਤੇ ਸਾਰੀ ਸੂਰਤ ਹਾਲ ਨੂੰ ਕੰਟਰੋਲ ਕਰਨ ਦਾ ਕਿਹਾ। ਹੁਣ ਜਨਾਬੇ ਵਾਲੀ ਇੱਕ ਗੱਲ ਮੈਂ ਇਹ ਵੀ ਕਰਾਂਗਾ, ਇਸ ਹਾਦਸੇ ਦੇ ਵਿੱਚ ਇੱਕ ਪੂਰਾ ਖਾਨਦਾਨ ਜਿਹੜਾ ਵਾ ਉਹ ਵੀ ਇਸ ਦੁਨੀਆ ਤੋਂ ਚਲਾ ਗਿਆ ਵਾ। ਸਾਰੇ ਦੋਸਤ ਦੁਆ ਕਰੋ ਕਿ ਜਿਹੜੇ ਇਸ ਦੁਨੀਆ ਤੋਂ ਚਲੇ ਗਏ ਨੇ ਅੱਲਾਹ ਪਾਕ ਉਹਨਾਂ ਨੂੰ ਜੰਨਤ 'ਚ ਜਗ੍ਹਾ ਦੇਵੇ। ਇੱਥੇ ਮੈਂ ਰੈਸਕਿਊ 1122 ਦੀ ਵੀ ਗੱਲ ਕਰਾਂਗਾ, ਜਿਨ੍ਹਾਂ ਦੇ ਜਨਾਬੇ ਲਈ ਤਕਰੀਬਨ 150 ਦੇ ਲਾਗੇ ਜਿਹੜੇ ਬੰਦੇ ਨੇ ਉੱਥੇ ਕੰਮ ਕਰ ਰਹੇ ਨੇ, ਜਿਹੜੇ ਲਾਸ਼ਾਂ ਨੂੰ ਚੱਕ ਰਹੇ ਨੇ, ਜਿਹੜੇ ਉੱਥੇ ਜ਼ਖਮੀ ਆ ਉਹਨਾਂ ਨੂੰ ਹਸਪਤਾਲ ਪਹੁੰਚਾ ਰਹੇ ਨੇ, ਜਿਹੜਾ ਉੱਥੇ ਮਲਬਾ ਡਿੱਗਿਆ ਆ ਉਹਨੂੰ ਇਕੱਠਾ ਕਰ ਰਹੇ ਨੇ, ਜਿਹੜੀ ਅੱਗ ਲੱਗੀ ਆ ਉਹਨੂੰ ਬੁਝਾ ਰਹੇ ਨੇ। ਦੂਸਰਾ 30 ਦੇ ਕਰੀਬ ਇਹਦੀਆਂ ਗੱਡੀਆਂ ਜਿਹੜੀਆਂ ਵਾ ਇਸ ਆਪਰੇਸ਼ਨ ਦੇ ਵਿੱਚ ਹਿੱਸਾ ਲੈ ਰਹੀਆਂ ਵਾ। ਮਤਲਬ ਕਿ ਫੈਸਲਾਬਾਦ ਦੇ ਵਿੱਚ ਇਹ ਇੱਕ ਵੱਡਾ ਹਾਦਸਾ ਵਾ। ਬੇਸ਼ੱਕ ਇਹਦੇ ਵਿੱਚ ਬਹੁਤ ਸਾਰੇ ਅਦਾਰਿਆਂ ਦੀ ਨਾਅਹਲੀ ਆ, ਲੇਕਿਨ ਜਿਨ੍ਹਾਂ ਅਦਾਰਿਆਂ ਨੇ ਇੱਥੇ ਆ ਕੇ ਮਿਹਨਤ ਕੀਤੀ ਆ, ਅੱਛਾ ਕੰਮ ਕੀਤਾ ਵਾ, ਅਸੀਂ ਉਹਨਾਂ ਨੂੰ ਜ਼ਰੂਰ ਸਰਾਹਾਂਗੇ ਕਿ ਉਹਨਾਂ ਦੀ ਕਾਵਸ਼ ਦੇ ਨਾਲ ਹੋ ਸਕਦਾ ਵਾ ਕਿ ਕਿਸੇ ਇੱਕ ਬੰਦੇ ਦੀ ਵੀ ਜਾਨ ਬਚ ਜਾਵੇ ਤੇ ਉਹ ਸਾਡੇ ਵਾਸਤੇ ਨਿਮਤ ਹੋਏਗੀ। ਬਹੁਤ ਸ਼ੁਕਰੀਆ।